ਕਤਰ ਨੇ 8 ਭਾਰਤੀ ਨੇਵੀ ਆਫੀਸਰਸ ਨੂੰ ਮੌਤ ਦੀ ਸਜ਼ਾ ਦਿੱਤੀ ਹੈ ਇਜ਼ਰਾਈਲ ਲਈ ਜਸੂਸੀ ਕਰਨ ਲਈ। India has kept quiet for a year. The plan is Modi would call the Qatar Amir and get pardon before the election. ਉਹ ਕਈ ਵਾਰ ਰਮਜ਼ਾਨ ਦੇ ਮਹੀਨੇ ਜਾਂ ਈਦ ਦੇ ਮੌਕੇ ਜਿਹੜੀ ਹੈ ਕੁਝ ਸਜ਼ਾਵਾਂ ਜਿਹੜੀਆਂ ਨੇ ਉਹ ਮੁਆਫ ਕਰਦੇ ਨੇ। ਸੋ ਹੁਣ ਇਹ ਹੋਪ ਕਰ ਰਹੇ ਨੇ ਕਿ ਜੀ ਜੇ ਉਹ ਜਦੋਂ ਤੱਕ ਇਹ ਪਹੁੰਚੇ ਤੇ ਉਹ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਜਿਹੜਾ ਉਹ ਉਮਰ ਕੈਦ 'ਚ ਬਦਲ ਦੇਣ। ਚੋਣਾਂ ਤੋਂ ਪਹਿਲਾਂ ਕਤਰ ਵਾਲਿਆਂ ਨੂੰ ਕਹੇਗਾ ਕਿ ਜੀ ਹਜ਼ੂਰ ਸਾਡੇ ਮਾਈ ਬਾਪ ਤੇ ਇਹਨਾਂ ਦੀ ਜਿਹੜੀ ਹੈ ਪਾਰਡਨ ਕਰ ਦਿਓ। ਜਾਂ ਪਾਰਡਨ ਨਹੀਂ ਵੀ ਹੁੰਦੀ ਉਹਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਾਏ ਤੇ 2015 ਦੇ ਸਮਝੌਤੇ ਤਹਿਤ ਫਿਰ ਉਹ ਸਾਰੇ ਜਿਹੜੇ ਨੇ ਇੰਡੀਆ ਜਾ ਕੇ ਉਮਰ ਕੈਦ ਕੱਟਣਗੇ। ਉਹਨੂੰ ਕਿਹਨਾਂ ਨੇ ਕੈਦ ਕਟਾਣੀ ਹੈ? ਪਰ ਇਹ ਹੋ ਜਾਏਗਾ ਜੀ ਮੋਦੀ ਲੈ ਆਇਆ, ਛੁੜਾ ਕੇ ਲੈ ਆਇਆ। ਇਫ ਦਾ ਅਮੀਰ ਰਿਫਿਊਜ਼ਿਸ the media will blame Muslim countries। ਸਭ ਤੋਂ ਜ਼ਿਆਦਾ ਜਿਹੜੀ ਇੰਡੀਆ ਤੋਂ ਕੋਈ ਚੀਜ਼ਾਂ ਇੰਪੋਰਟ ਹੁੰਦੀਆਂ ਨੇ ਕਤਰ 'ਚ ਉਹ ਤੀਸਰੇ ਨੰਬਰ ਹੈ ਦੁਨੀਆ ਦੇ ਇੰਪੋਰਟ ਕਰਨ ਵਾਲੇ 'ਚ। ਐਨਰਜੀ ਸੈਕਟਰ 'ਚ ਉਹਨਾਂ ਦੀ ਇਨਵੈਸਟਮੈਂਟ ਹੈ। ਮੋਦੀ 2 ਵਾਰ ਗਿਆ, ਉਹਨੂੰ ਉਹਨਾਂ ਨੇ ਆਨਰ ਵੀ ਕੀਤਾ। ਲੇਕਿਨ ਇਹਦੇ ਬਾਵਜੂਦ ਕਤਰ ਨੇ ਜਦੋਂ ਨਬੀ ਮੁਹੰਮਦ ਸਾਹਿਬ ਦਾ ਇਸ਼ੂ ਆਇਆ ਸਭ ਤੋਂ ਪਹਿਲਾਂ ਉਹਨਾਂ ਨੇ ਇੰਡੀਆ ਨੂੰ ਜਿਹੜਾ ਉਹ ਟਿਕਾਣੇ ਲਾਇਆ। ਮੁਕੱਦਮਾ ਤਾਂ ਪਿਛਲੇ 13 ਮਹੀਨੇ ਤੋਂ ਚੱਲ ਰਿਹਾ ਸੀ ਆਲਰੇਡੀ ਸਬੂਤ ਹੋਣਾ, ਪਰ ਇਹ ਸਜ਼ਾ ਹੁਣ ਕਿਉਂ ਸੁਣਾਈ ਗਈ ਹੈ ਟਾਈਮਿੰਗ ਤੇ? ਉਹਨਾਂ ਨੇ ਦੁਨੀਆ ਦੇ ਸਾਹਮਣੇ ਇਹਨਾਂ ਨੂੰ ਨੰਗਾ ਕਰ ਦਿੱਤਾ ਵੀ ਇਹ ਕੋਈ ਇੰਡੀਆ ਇਜ਼ਰਾਈਲ ਦੇ ਨਾਲ ਕੋਈ ਹਮਦਰਦੀ ਨਹੀਂ ਕਰ ਰਿਹਾ ਕਿ ਜੀ ਉਹਦੇ ਕੋਈ ਰਾਈਟ ਵਾਇਓਲੇਟ ਹੋਏ ਨੇ ਜਾਂ ਉਹਨਾਂ ਦੇ ਸਿਟੀਜ਼ਨ ਦੇ ਨਾਲ ਹੈ। ਇਹ ਤਾਂ ਇਹਨਾਂ ਦੇ ਇਸ ਲੈਵਲ ਦਾ ਜਿਹੜੀ 8 ਅਫਸਰ ਨੇ ਉਹ ਤਾਂ ਇਜ਼ਰਾਈਲ ਦੇ ਲਈ ਸਪਾਈਂਗ ਕਰਦੇ ਫੜੇ ਹੋਏ ਨੇ ਜਿਨ੍ਹਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਤਰ ਮੁਲਕ ਦੀ ਅਦਾਲਤ ਵੱਲੋਂ 8 ਭਾਰਤੀ ਨੇਵੀ ਦੇ ਸਾਬਕਾ ਅਫਸਰਾਂ ਨੂੰ ਦਿੱਤੀ ਗਈ ਸਜ਼ਾਏ ਮੌਤ ਨੇ ਭਾਰਤ ਨੂੰ ਦਹਿਸ਼ਤਗਰਦੀ ਅਤੇ ਜਾਸੂਸੀ ਦੇ ਅੰਤਰਰਾਸ਼ਟਰੀ ਕਟਹਿਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਔਰ ਭਾਰਤੀ ਮੀਡੀਆ ਨੇ ਇਵੇਂ ਚੁੱਪ ਧਾਰ ਲਈ ਹੈ ਜਿਵੇਂ ਕਿ ਉਹਨਾਂ ਨੂੰ ਸੱਪ ਹੀ ਸੌਂ ਗਿਆ ਹੋਵੇ। ਸੋ ਇਸ ਕੇਸ ਦੀ ਕੀ ਅੰਤਰਰਾਸ਼ਟਰੀ ਸਿਆਸਤ ਤੇ ਪ੍ਰਭਾਵ ਹੋਣਗੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ੍ਹ ਅਸੀਂ ਆਪਣੇ ਓਪਨਿੰਗ ਸੈਗਮੈਂਟ ਦੇ ਵਿੱਚ ਹੀ ਕਿਹਾ ਸੀ ਕਿ ਭਾਰਤ ਦੇ ਉੱਤੇ 60 ਸਤੀ ਬੈਠੀ ਹੈ। ਅੱਛਾ। ਤੇ ਸਾਡੇ ਇੱਕ ਵਿਊਅਰ ਨੇ ਹਿਊਮਰ ਦੀ ਤਨ 'ਚ ਕਿਹਾ ਕਿ ਜੀ 60 ਸਤੀ ਤਾਂ ਇਹਨਾਂ ਨੂੰ ਸ਼ਨੀ ਦੇਵਤੇ ਦਾ ਸਰੋਂ ਦਾ ਤੇਲ ਪਿਆਓ ਪੀਪਿਆਂ ਦੇ ਪੀਪੇ, ਉਹਦੇ ਨਾਲ ਹੀ 60 ਸਤੀ ਠੰਡੀ ਹੋ ਸਕਦੀ ਹੈ ਕਿ ਇੰਨਾ ਕੁ ਹੁਣ ਸਾੜ ਪਿਆ ਹੋਇਆ ਉੱਤੋਂ ਥੱਲੇ ਤੱਕ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੇਸ਼ੱਕ ਜਦੋਂ ਕੈਨੇਡਾ ਦਾ ਮੁੱਦਾ ਸਾਹਮਣੇ ਆਇਆ, ਖਾਸ ਤੌਰ 'ਤੇ 18 ਸਤੰਬਰ ਨੂੰ ਜਦੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਹਨਾਂ ਦਾ ਕੱਚਾ ਚਿੱਠਾ ਖੋਲ੍ਹਿਆ। ਲੇਕਿਨ ਤੁਹਾਨੂੰ ਇਹ ਨਜ਼ਰ ਆਇਆ ਹੋਵੇਗਾ ਕਿ ਵੀ ਭਾਰਤ ਨੇ ਬਹੁਤ ਐਗਰੈਸਿਵ ਮੋਡ ਰੱਖਿਆ। ਉਹਨਾਂ ਨੇ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ। ਕਾਊਂਟਰ ਉਹਨਾਂ ਨੇ ਆਰਗੂਮੈਂਟ ਇਹ ਦਿੱਤਾ ਕਿ ਜੀ ਇਹ ਤਾਂ ਕੈਨੇਡੀਅਨ ਗੌਰਮੈਂਟ ਖਾਲਿਸਤਾਨੀਆਂ ਨਾਲ ਰਲੀ ਹੋਈ ਹੈ। ਉਹਨਾਂ ਦੇ ਡਿਪਲੋਮੈਟ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜੀ ਸਾਡੇ ਉੱਤੇ ਹਮਲੇ ਹੋ ਰਹੇ ਨੇ। ਦੂਜਾ, ਉਹਨਾਂ ਨੇ ਵੀਜ਼ੇ ਬੰਦ ਕਰ ਦਿੱਤੇ। ਫਿਰ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਇਹ ਹੁਕਮ ਚਾੜਤਾ ਵੀ ਆਪਣੇ ਤੁਸੀਂ ਪੈਰਿਟੀ ਲਿਆਓ ਡਿਪਲੋਮੈਟਾਂ ਦੀ। 41 ਡਿਪਲੋਮੈਟ ਇੱਥੋਂ ਕੱਢਣ ਦਾ ਉਹਨਾਂ ਨੂੰ ਆਰਡਰ ਕਰਤਾ, ਨਹੀਂ ਤਾਂ ਅਸੀਂ ਤੁਹਾਡੀ 10 ਅਕਤੂਬਰ ਤੱਕ ਨੋਟਿਸ ਦੇ ਦਿੱਤਾ, ਇਮਿਊਨਿਟੀ ਖਤਮ ਕਰ ਦਿਆਂਗੇ। ਫਿਰ ਇੱਥੇ ਹੀ ਨਹੀਂ, 41 ਡਿਪਲੋਮੈਟ ਔਰ 42 ਉਹਨਾਂ ਦੇ ਡਿਪੈਂਡੈਂਟ, ਉਹਨਾਂ ਨੂੰ 20 ਅਕਤੂਬਰ ਤੱਕ ਜਿਹੜਾ ਉਹ ਉਹਨਾਂ ਨੇ ਕੱਢ ਦਿੱਤਾ। ਔਰ ਖੁੱਲ੍ਹੇਆਮ ਉਹਨਾਂ ਨੇ ਇਸ ਕਿਸਮ ਦਾ ਐਗਰੈਸਿਵ ਮੋਡ ਰੱਖਿਆ ਕਿ ਜੀ ਕੈਨੇਡਾ ਜਿਹੜਾ ਹੈ ਇਹ ਤਾਂ ਬਿਲਕੁਲ ਦਹਿਸ਼ਤਗਰਦੀ ਨੂੰ, ਔਰ ਇਹਨਾਂ ਦਾ ਕੈਨੇਡਾ ਸੇਫ ਸੈਂਕਚੁਰੀ ਬਣਿਆ ਹੋਇਆ ਖਾਲਿਸਤਾਨੀਆਂ ਲਈ। ਉੱਥੋਂ ਡਰੱਗ ਰੈਕਟਿੰਗ ਪੰਜਾਬ 'ਚ ਰਨ ਕਰਦੇ ਨੇ, ਮਾਫੀਆ ਰਨ ਕਰਦੇ ਨੇ। ਔਰ ਜਦੋਂ ਕੈਨੇਡਾ ਨੇ ਇਹ ਚਾਰਜ ਲਾਇਆ ਵੀ ਤੁਸੀਂ ਵਿਆਨਾ ਕਨਵੈਂਸ਼ਨ ਜੋ ਜਿਵੇਂ ਤੁਸੀਂ ਡਿਪਲੋਮੈਟ ਕੱਢੇ ਨੇ ਔਰ ਉਹਨਾਂ ਦੀ ਇਮਿਊਨਿਟੀ ਡਿਪਲੋਮੈਟਿਕ ਇਮਿਊਨਿਟੀ ਖਤਮ ਕਰਨ ਦਾ ਕਿਹਾ, ਤੁਸੀਂ 1961 ਦੀ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਹੈ। ਤੇ ਇੰਡੀਆ ਨੇ ਕਿਹਾ ਜੀ ਅਸੀਂ ਇਹ ਕੇਸ ਜਿਹੜਾ ਹੈ ਇਹ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਵਾਚਡੌਗ ਸੰਸਥਾ ਹੈ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਪੈਰਿਸ ਦੇ ਵਿੱਚ, ਅਸੀਂ ਉਹਨਾਂ ਕੋਲ ਲੈ ਕੇ ਜਾਵਾਂਗੇ ਕਿ ਤੁਸੀਂ ਹੈਲਪ ਕਰ ਰਹੇ ਹੋ, ਮਨੀ ਲਾਂਡਰਿੰਗ ਕੈਨੇਡਾ ਸਰਕਾਰ ਕਰਵਾ ਰਹੀ ਹੈ,
ਖਾਲਿਸਤਾਨ ਦੀਆਂ ਐਕਟੀਵਿਟੀਜ਼ ਨੇ। ਹੁਣ ਇਹ ਇੰਨਾ ਕਿ ਹਾਲਾਂਕਿ ਉਹ ਗੱਲ ਤਾਂ ਅਲਟੀਮੇਟਲੀ ਅਸੀਂ ਉਦੋਂ ਵੀ ਕਿਹਾ ਸੀ ਵੀ ਇਹ ਫੈਸਲਾ ਇਕੱਲਾ ਜਸਟਿਨ ਟਰੂਡੋ ਦਾ ਨਹੀਂ ਹੈ, ਇਹ ਤਾਂ ਫਾਈਵ ਆਈਜ਼ ਮੁਲਕਾਂ ਦੀ ਇੰਟੈਲੀਜੈਂਸ ਦਾ ਜੁਆਇੰਟ ਮੂਵ G20 ਤੋਂ ਪਹਿਲਾਂ ਇੰਡੀਆ ਨੂੰ ਬਰੀਫ ਵੀ ਕੀਤਾ। ਪਰ ਇੰਡੀਆ ਨੂੰ ਇਹ ਲੱਗਦਾ ਸੀ ਕਿ ਵੀ ਉਹ ਕੈਨੇਡਾ ਨੂੰ ਨਾ ਪੰਜਾਂ ਦੇ ਵਿੱਚ ਵੀ ਆਈਸੋਲੇਟ ਕਰ ਦੇਗਾ, ਕਿਉਂਕਿ ਬਾਈਡਨ ਉਹਨਾਂ ਨੂੰ ਲੱਗਦਾ ਸੀ ਕਿ ਜੇ ਉਹ ਚਾਈਨਾ ਦੇ ਅਗੇਂਸਟ ਅਸੀਂ ਕਾਊਂਟਰਵੇਟ ਬਣੇ ਹੋਏ ਆ ਔਰ ਸਾਨੂੰ ਜਿਹੜਾ ਉਹ ਸਪੈਸ਼ਲ ਮੋਦੀ ਨੂੰ ਜੂਨ ਦੇ ਮਹੀਨੇ ਸੱਦ ਕੇ ਆਨਰ ਕੀਤਾ ਗਿਆ, ਉਹਦੇ ਨਾਲ 1-to-1 ਮੀਟਿੰਗ ਵੀ ਔਰ ਜੁਆਇੰਟ ਸੈਸ਼ਨ ਵੀ ਉਹਨੇ ਕਾਂਗਰਸ ਦਾ ਐਡਰੈਸ ਕੀਤਾ। ਤੇ ਯੂਕੇ ਉਹਨਾਂ ਨੂੰ ਲੱਗਦਾ ਸੀ ਵੀ ਇਹ ਤਾਂ ਸੁਣਕ ਸਾਡਾ ਹੀ ਹਿੰਦੂ ਤਵੇ ਉਹ ਮੌਲੀ ਦੇ ਧਾਗੇ ਵਾਲਾ ਹੈ, ਤੇ ਆਸਟ੍ਰੇਲੀਆ ਵਾਲਾ ਐਲਬਨੀਜ਼ ਉਹ ਉਹੀ ਨਾਲ ਇਵੇਂ ਖਲੋਤਾ ਹੁੰਦਾ ਜਿਵੇਂ ਉਹ ਵੇਟਰ ਹੁੰਦਾ ਹੈ ਹੋਟਲ 'ਚ ਆਰਡਰ ਲੈਣ ਲਈ ਆਉਂਦਾ ਤੁਹਾਡੇ ਕੋਲ ਟੇਬਲ ਤੇ। ਉਹਨੇ ਕਿਹਾ ਆਸਟ੍ਰੇਲੀਆ ਨਿਊਜ਼ੀਲੈਂਡ ਵੈਸੇ ਨਹੀਂ ਬੋਲਣੇ ਔਰ ਲੈ ਦੇ ਕੇ ਕੈਨੇਡਾ ਨੂੰ ਕਰਕੇ ਅਸੀਂ 2024 ਤੱਕ ਇਹਨੂੰ ਖਿੱਚਾਂਗੇ ਔਰ ਇੰਡੀਆ ਨੂੰ ਵੀ ਦੱਸਾਂਗੇ ਦੇਖੋ ਜੀ ਕਿੰਨਾ ਟਫ ਹਮਨੇ ਘੁਸ ਕੇ ਮਾਰਾ। ਪਹਿਲਾਂ ਘੁਸ ਕੇ ਮਾਰਨਾ ਪਾਕਿਸਤਾਨ ਤੱਕ ਹੀ ਮਹਿਦੂਦ ਸੀ, ਉਹਨੂੰ ਉਹਨਾਂ ਨੇ ਯੂਕੇ ਔਰ ਦੂਜੇ ਤੱਕ ਬਣਾ ਦਿੱਤਾ। ਲੇਕਿਨ ਇਹ ਮੈਸੇਜ ਬਹੁਤ ਚੰਗੀ ਤਰ੍ਹਾਂ ਸਮਝ ਆਇਆ I5 ਕੰਟਰੀ ਨੂੰ। FBI ਨੇ ਇਸ ਗੱਲ ਨੂੰ ਯਕੀਨੀ ਬਣਾਇਆ, FBI ਦੇ ਚੀਫ ਨੇ, ਕਿ ਪਾਲੋ ਆਲਟੋ ਦੇ ਵਿੱਚ 5 ਆਈਜ਼ ਕੰਟਰੀ ਦੇ ਇੰਟੈਲੀਜੈਂਸ ਚੀਫਸ ਦੀ ਮੀਟਿੰਗ ਸੱਦੀ ਗਈ। ਯਕੀਨੀ ਬਣਾਇਆ ਗਿਆ ਵੀ ਉਹ ਸਾਰੇ ਹੀ ਚੀਫ ਜਿਹੜੇ ਨੇ ਉਹਨਾਂ ਦੀ ਫੋਟੋ FBI ਦੇ ਵੈਬਸਾਈਟ ਤੇ ਲਿਆਂਦੀ ਗਈ ਔਰ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਨੂੰ ਕਿਹਾ ਗਿਆ ਕਿ ਵੀ ਜਾ ਕੇ ਇਸ ਦੇ ਉੱਤੇ ਤੁਸੀਂ ਖੁੱਲ੍ਹ ਕੇ ਬਿਆਨਬਾਜ਼ੀ ਕਰੋ। ਬਿਆਨਬਾਜ਼ੀ ਵੀ ਉਹਨਾਂ ਨੇ ਕੀਤੀ। ਆਸਟ੍ਰੇਲੀਅਨ ਪਾਰਲੀਮੈਂਟ 'ਚ ਅਸੀਂ ਪਰਸੋਂ ਜ਼ਿਕਰ ਕੀਤਾ ਸੀ ਕਿ ਈਵਨ ਗ੍ਰੀਨ ਪਾਰਟੀ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਕਿਵੇਂ ਆਸਟ੍ਰੇਲੀਅਨ ਸਿੱਖਾਂ ਦੀ ਸਿਕਿਉਰਿਟੀ ਔਰ ਸੇਫਟੀ ਦਾ ਇਸ਼ੂ ਵੀ ਲਿਆਂਦਾ। ਯੂਕੇ ਵਾਲਿਆਂ ਦੀ ਵੀ ਮਜਬੂਰੀ ਬਣ ਗਈ ਤੇ ਨਿਊਜ਼ੀਲੈਂਡ ਨੇ ਵੀ ਉਹਨਾਂ ਦੇ ਫੋਰਨ ਆਫਿਸ ਨੇ ਦਿੱਤਾ। ਹੁਣ ਈਵਨ ਉਸ ਦੇ ਉੱਤੇ ਵੀ ਜਿਹਦੇ ਤੇ ਇੰਡੀਆ ਦਾ ਇੱਕ ਐਗਰੈਸਿਵ ਸਟਾਂਸ ਸੀ, ਉਹਨਾਂ ਨੂੰ ਬੈਕਫੁੱਟ ਤੇ ਜਾਣਾ ਪਿਆ। ਪਰ ਇਹ ਜਿਹੜੀ ਡਿਵੈਲਪਮੈਂਟ ਕਤਰ ਦੇ ਵਿੱਚ ਹੋਈ ਔਰ ਉਸ ਦੇ ਵਿੱਚ ਤੁਸੀਂ ਉਹਨਾਂ ਦੇ 8 ਆਲਾ ਉਹਨਾਂ ਦੇ ਰਿਟਾਇਰਡ ਨੇਵੀ ਆਫੀਸਰ ਕਮਾਂਡਰ ਉਹਨਾਂ ਦੇ ਲੈਵਲ ਸਭ ਦੇ ਨਾਲ ਕਮਾਂਡਰ ਔਰ ਉਸ ਲੈਵਲ ਦਾ ਲੱਗਿਆ। ਹੁਣ ਕਿੱਥੇ ਤਾਂ ਇੱਕ ਜਿਹੜਾ ਉਹ ਕੁਲਭੂਸ਼ਣ ਯਾਦਵ ਪਾਕਿਸਤਾਨ ਦੀ ਪਕੜ 'ਚ ਆਇਆ ਸੀ, ਉਹ ਵੀ ਜਿਹੜਾ ਉਹ ਨੇਵੀ ਨਾਲ ਸੰਬੰਧਿਤ ਹੀ ਸੀ, ਨੇਵਲ ਉਹਨਾਂ ਦਾ ਕਮਾਂਡਰ ਸੀ। ਤੇ ਉਹ ਕਿੰਨਾ ਵੱਡਾ ਕੇਸ ਬਣਿਆ। ਇੰਡੀਆ ਨੇ ਇਕੱਲਾ ਇਹ ਨਹੀਂ ਵੀ ਚੀਕਾਂ ਮਾਰੀਆਂ ਆ ਕਿ ਦੂਜਾ ਉਹਨੂੰ ਇੰਡੀਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲੈ ਗਿਆ। ਜਿਹੜਾ ਵਕੀਲ ਖੜਾ ਕੀਤਾ ਸੀ ਉਹ ਜਿਹੜਾ 30 ਲੱਖ ਜਿਹੜਾ ਉਹ ਇੱਕ ਪੇਸ਼ੀ ਦਾ ਲੈਂਦਾ ਔਰ ICJ 'ਚ ਲੈ ਗਏ ਕਿ ਜੀ ਇਹ ਪਾਕਿਸਤਾਨ ਔਰ ਇਹ ਫਲਾਊਟ ਕੀਤਾ ਹੈ, ਝੂਠਾ ਫਸਾਇਆ। ਹਾਲਾਂਕਿ ਕੁਲਭੂਸ਼ਣ ਯਾਦਵ ਦਾ ਇੱਕ ਆਪਣਾ ਨੈਟਵਰਕ ਸੀ। ਪਰ ਹੁਣ ਇੱਥੇ ਜਿਹੜਾ ਸਵਾਲ ਇਸ ਵੇਲੇ ਹਾਲਾਂ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦੇ ਹਿੰਦੂਤਵੀ ਮੀਡੀਆ ਨੂੰ ਤਾਂ ਸੱਪ ਸੁੰਘਿਆ ਹੋਇਆ ਬਿਲਕੁਲ, ਪਰ ਜਿਹੜੇ ਥੋੜੇ ਬਹੁਤ ਯੂਟਿਊਬਰ ਇੰਡੀਪੈਂਡੈਂਟ ਗੱਲ ਕਰਦੇ ਨੇ ਉਹ ਇਹ ਪੁੱਛਦੇ ਨੇ ਵੀ 8 ਇਸ ਲੈਵਲ ਦੇ ਬੰਦੇ ਜਿਹੜੇ ਕੋਈ ਛੋਟੇ ਮੋਟੇ ਨਹੀਂ ਨੇ, ਜੇ ਉਹਨਾਂ ਦਾ ਕਹਿਣਾ ਹੋਏ ਵੀ ਨੇਵੀ ਦਾ ਦਿਮਾਗ ਔਰ ਉਹਨਾਂ ਨੂੰ ਵੀ ਜੇ ਹੁਣ UAE ਦੇ ਨਾਲ ਇਹਨਾਂ ਨੇ ਫਰੈਂਡਸ਼ਿਪ ਪੈਕਟ ਕੀਤਾ 2015 ਦੇ ਵਿੱਚ ਔਰ 2015 ਚ ਜਿਹੜਾ 2014 ਚ ਮੋਦੀ ਬਣਦਾ ਪ੍ਰਾਈਮ ਮਿਨਿਸਟਰ, ਦੌਰਾ ਵੀ ਕਰਦਾ ਕਤਾਰ ਦਾ। ਫਿਰ ਕਤਰ ਉਹ ਮੁਲਕ ਹੈ ਜਿਹੜਾ ਇੰਡੀਆ ਦੀ ਉਹ ਜਿਹੜੀ LPG ਗੈਸ ਹੈ ਉਹਦਾ 30% ਉਹਨੂੰ ਦਿੰਦਾ ਇੰਡੀਆ ਨੂੰ। ਇਨਵੈਸਟਮੈਂਟ ਹੈ ਉਹਨਾਂ ਦੀ ਕੰਪਨੀਆਂ ਦੀ ਇਸ ਆਇਲ ਸੈਕਟਰ ਦੇ ਵਿੱਚ। ਫਿਰ 8 ਲੱਖ ਭਾਰਤੀ ਜਿਹੜੇ ਨੇ ਉਹ ਉੱਥੇ ਰਹਿੰਦੇ ਨੇ ਕਤਰ ਦੇ ਵਿੱਚ, ਮਤਲਬ ਕੰਮ ਕਰਦੇ ਨੇ, ਜਿਨ੍ਹਾਂ ਦੀ ਇਨਕਮ ਦੇ ਨਾਲ ਇਹਨਾਂ ਦਾ ਫੋਰਨ ਐਕਸਚੇਂਜ ਰਿਜ਼ਰਵ ਬਣਦਾ। ਆਪਣੀ 80-85% ਆਬਾਦੀ ਤਾਂ ਕਤਰ ਦੀ ਜਿਹੜੀ ਹੈ ਬਾਹਰਲੇ ਮੁਲਕਾਂ ਦੀ ਔਰ ਸਭ ਤੋਂ ਵੱਡਾ ਸੈਗਮੈਂਟ ਭਾਰਤ ਵਾਲਿਆਂ ਦਾ। ਹੁਣ ਜਦੋਂ ਉਹਨਾਂ ਨੇ ਈਵਨ ਕਤਰ ਨੇ ਆਪਣੀ ਨੇਵੀ ਨੂੰ ਵੀ ਟ੍ਰੇਨਡ ਕਰਨ ਦਾ ਜਿਹੜਾ ਕੰਟਰੈਕਟ ਦਿੱਤਾ ਕੰਪਨੀ ਨੂੰ, ਤੇ ਉਹ ਉਹੀ ਭਾਰਤੀ ਜਿਹਦੇ 'ਚ ਜਿਹੜੇ 90 ਮੁਲਾਜ਼ਮ ਸੀ ਉਹਨਾਂ 'ਚੋਂ 85 ਇੰਡੀਅਨ ਸੀ, ਜਿਹੜੇ 75 ਕੱਢਤੇ ਉਹਨਾਂ ਨੇ, 8 ਤਾਂ ਟੁੰਗਲੇ ਨਾਲ ਉਹਨਾਂ ਨੇ। ਹੁਣ ਇਸ ਲੈਵਲ ਦੇ ਉੱਤੇ ਇੰਨਾ ਵੱਡਾ ਸਪਾਈਂਗ ਆਪਰੇਸ਼ਨ, ਫਿਰ ਇਹ ਨਹੀਂ ਹੈ ਵੀ ਇਹ ਨੇਵੀ ਵਾਲੇ ਸਪਾਈਂਗ ਜਾਂ ਜਸੂਸੀ ਭਾਰਤ ਲਈ ਕਰ ਰਹੇ ਸੀ, ਇਜ਼ਰਾਈਲ ਲਈ। ਹੁਣ ਇਸ ਗੱਲ ਨੇ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ। ਪਰ ਭਾਰਤ ਦਾ ਰਵੱਈਆ ਤੁਸੀਂ ਦੇਖੋ, ਉਹ ਜਿਹੜਾ ਬਾਂਦਰ ਦੇ ਮੂੰਹ ਵਰਗਾ ਐਸ ਜੈ ਸ਼ੰਕਰ ਤੁਹਾਨੂੰ ਨਜ਼ਰ ਨਹੀਂ ਆਇਆ ਕਿਤੇ ਵੀ। ਫੋਰਨ ਆਫਿਸ ਦੇ ਉਹਨੂੰ ਬਾਗਚੀ ਨੂੰ ਖੜਾ ਕੀਤਾ ਹੁੰਦਾ ਕਹਿਣ ਲਈ ਕਿ ਵੀ ਆਰ ਸਟੰਡ, ਵੀ ਆਰ ਫਲੰਡ, ਇਸ ਕਿਸਮ ਦੇ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਹੁਣ ਕਿਸੇ ਨੇ ਨਹੀਂ ਕਿਹਾ, ਅਦਰਵਾਈਜ਼ ਤਾਂ ਅਸੀਂ
ਉੱਥੇ ਬੈਠਾ ਉਹਨਾਂ ਦਾ ਕੋਈ ਉਹ ਗੋਬਰ ਆ ਰਹੀ ਹੈ, ਕੋਈ ਹੋਰ ਹੈ, ਭੇਜ ਦਿਓ ਕੈਨੇਡਾ ਨੂੰ, ਨਿਊਕ ਕਰ ਦਿਓ, ਸ਼ਿਪ ਭੇਜ ਦਿਓ। ਦੂਜਾ ਕਤਰ ਤਾਂ ਤੁਹਾਡੇ ਨਾਲ ਹੀ ਹੈ, ਖਾੜੀ ਦਾ ਦੇਸ਼ ਹੈ, ਉੱਥੇ ਭੇਜੋ ਜ਼ਰਾ ਆਪਣੇ ਨਿਊਕਲੀਅਰ, ਛਡਾ ਕੇ ਲਿਆਓ ਆਪਣਿਆਂ ਨੂੰ। ਔਰ ਇਜ਼ਰਾਈਲ ਦੇ ਮਾਮਲੇ ਜਿਹੜੇ ਉੱਥੇ ਬੈਠੇ ਆਪਣੇ ਟਵੀਟ ਕਰ ਰਹੇ ਸੀ ਕਿ ਜੀ ਹਮ ਤਿਆਰ हैं मरने के लिए, इजराइल की फौज में भर्ती होंगे। ਤੁਸੀਂ ਜਾਓ ਹੁਣ ਕਤਰ ਜਾ ਕੇ ਪਹਿਲਾਂ ਆਪਣੇ 8 ਛਡਾ ਕੇ ਲਿਆਓ ਜਿਨ੍ਹਾਂ ਨੂੰ ਫੜਿਆ ਪਿਛਲੇ ਸਾਲ ਦਾ ਸੀ। 13-14 ਮਹੀਨੇ ਦੇ ਟਰਾਇਲ ਬਾਅਦ ਉਹਨਾਂ ਨੇ ਕਿਹਾ ਵੀ ਫਾਂਸੀ, ਹਰ ਜਦੋਂ ਅਸੀਂ ਫਾਂਸੀ ਕਿਹਾ ਜਾਂਦਾ ਹੈ, ਅੱਜ ਹੀ ਸਾਡੇ ਇੱਕ ਵੀਰ ਨੇ ਸਾਨੂੰ ਕਰੈਕਟ ਵੀ ਕੀਤਾ, ਕਤਰ ਦੇ ਵਿੱਚ ਫਾਂਸੀ ਨਹੀਂ ਹੁੰਦੀ। ਉਹ ਜਾਂ ਤਾਂ ਸਿਰ ਕਰਮ ਕਰਦੇ ਨੇ ਤੇ ਜਾਂ ਫਾਇਰਿੰਗ ਸਕੁਆਡ ਦੇ ਸਾਹਮਣੇ ਲਿਆਉਂਦੇ ਨੇ। ਹੁਣ ਉਹ ਉਹਨਾਂ ਨੇ ਕੋਰਟ ਨੇ ਉਹ ਫੈਸਲਾ ਸੁਣਾ ਦਿੱਤਾ। ਹੁਣ ਇਸ ਸਾਰੇ ਦਾ ਜਿਹੜਾ ਜਿਸ ਗੱਲ ਨੂੰ ਲੈ ਕੇ, ਕਿਉਂਕਿ ਪਿਛਲੇ ਹੁਣ 48 ਘੰਟੇ ਇਸ ਖਬਰ ਨੂੰ ਹੋ ਗਏ ਨੇ, ਬੜੇ ਉਹਨਾਂ ਦੇ ਐਕਸਪਰਟ ਵੀ, ਹਾਲਾਂ ਇਹਦੀ ਸੁਬਰਾਮਨੀਅਮ ਸਵਾਮੀ ਦੀ ਧੀ ਹੈਗੀ ਹੈ ਦਾ ਹਿੰਦੂ ਅਖਬਾਰ ਦੀ ਫੋਰਨ ਐਕਸਪਰਟ ਸੁਹਾਸਿਨਾ ਹੈਦਰ, ਵਿਆਹੀ ਇੱਕ ਮੁਸਲਮਾਨ ਨਾਲ ਹੋਈ ਹੈ। ਹਾਲਾਂ ਉਹ ਹਿੰਦੂ ਆਈਡੀਆਲੋਗ ਜਿਹੜਾ ਉਹ ਕਹਿੰਦਾ ਵੀ ਨਾ ਮੁਸਲਮਾਨਾਂ ਤੋਂ ਇੰਡੀਆ ਦੇ ਵੋਟ ਦਾ ਹੱਕ ਵੀ ਲੈ ਲਓ। ਉਹ ਅੱਜ ਹੀ ਮੈਂ ਦੇਖ ਰਿਹਾ ਸੀ, ਮੈਂ ਕਿਉਂਕਿ ਉਹ ਇੱਕ ਐਕਸਪਰਟ ਚਾਹੁੰਦੀ ਹੈ ਕਿ ਵੀ ਉਹ ਸੁਹਾਸਿਨੀ ਹੈਦਰ ਕੀ ਕਹਿੰਦੇ ਹੈ। ਬਾਕੀ ਜਿਹੜੇ ਉਹਨਾਂ ਦੇ ਬਾਕੀ ਤਾਂ ਦੌੜ ਗਏ, ਜਿਹੜੇ ਸਾਰੇ ਐਂਬੈਸਡਰ ਤੇ ਐਕਸਪਰਟ ਬਣਦੇ ਸੀ, ਉਹ ਵੀ ਕਹਿ ਰਹੇ ਨੇ ਵੀ ਇਹ ਬਹੁਤ ਪਚੀਦਾ ਮਾਮਲਾ ਬਣ ਗਿਆ ਇੰਡੀਆ ਦੇ ਲਈ। ਲੀਗਲ ਆਪਸ਼ਨਸ ਅਜੇ ਕੋਰਟ ਨੇ ਦਿੱਤਾ ਹੈ, ਉਹਨਾਂ ਦਾ ਅਪਰ ਹੈ, ਦੂਜਾ ਹੈ, ਲੇਕਿਨ ਉੱਥੇ ਸਪਾਈਂਗ ਦੇ ਲਈ ਇਸ ਲੈਵਲ ਦੀ, ਔਰ ਉਹ ਇਹ ਉਦਾਹਰਣ ਵੀ ਦਿੱਤੀ ਜਾ ਰਹੀ ਹੈ ਕਿ ਬਈ ਇਹ ਜਿਹੜੇ ਫੈਸਲੇ ਕਰਦੇ ਨੇ, ਉਸ ਤੋਂ ਪਹਿਲਾਂ ਕੁਛ 2 ਸਾਲ ਪਹਿਲਾਂ ਨੇਪਾਲ ਦਾ ਇੱਕ ਸਿਟੀਜ਼ਨ ਜਿਹੜਾ ਉਹ ਉੱਥੇ ਫੜਿਆ ਗਿਆ, ਕੁਛ ਇਸ ਕਿਸਮ ਦਾ ਜਿਹੜਾ ਉਹਦੇ ਤੇ ਚਾਰਜ ਲੱਗਾ ਵੀ ਉਹਨੂੰ ਸਜ਼ਾਏ ਮੌਤ ਹੋਈ। ਸੋ ਉਹਨਾਂ ਨੇ ਨੇਪਾਲ ਦੀ ਐਮਬੈਸੀ ਨੂੰ ਮੈਸੇਜ ਭੇਜ ਦਿੱਤਾ ਕਿ ਭਾਈ ਆ ਤੁਹਾਡਾ ਸ਼ਹਿਰੀ ਹੈ। ਜਦੋਂ ਤੱਕ ਐਮਬੈਸੀ ਵਾਲੇ ਸੰਭਲ ਕੇ ਕੁਝ ਲਿਖਣ ਲੱਗੇ, ਅਗਲੇ ਦਿਨ ਉਹਦਾ ਸਿਰ ਕਲਮ ਕੀਤਾ ਹੋਇਆ ਸੀ ਉਹਨਾਂ ਨੇ ਕਿਹਾ ਜੀ ਉਹ ਬਹੁਤਾ ਵੇਟ ਵੂਟ ਨਹੀਂ ਕਰਦੇ, ਉਹਨਾਂ ਦਾ ਜਸਟਿਸ ਸਿਸਟਮ ਜੋ ਹੈ ਉਹ ਸ਼ਰੀਅਤ ਬੇਸਡ ਵੀ ਹੈ, ਪਰ ਜੋ ਵੀ ਹੈ ਉਹਨਾਂ ਦਾ ਉਹ ਕੁਇਕ ਹੁੰਦਾ। ਹੁਣ ਹਾਲਾਂਕਿ ਕੋਰਟ ਸਿਸਟਮ ਹੈ ਉਹਨਾਂ ਦਾ, ਉਹਦੇ 'ਚ ਜਾਣਗੇ। ਫਿਰ ਜਿਹੜਾ ਪਾਵਰ ਅਲਟੀਮੇਟ ਲਾਈ ਕਰਦੇ, ਜਿਹਨੂੰ ਅਮੀਰ ਆਫ ਜਿਹੜਾ ਉਹ ਕਤਰ ਕਹਿੰਦੇ ਨੇ, ਉਹ ਕਈ ਵਾਰ ਰਮਜ਼ਾਨ ਦੇ ਮਹੀਨੇ ਜਾਂ ਈਦ ਦੇ ਮੌਕੇ ਜਿਹੜੀ ਹੈ ਕੁਛ ਸਜ਼ਾਵਾਂ ਜਿਹੜੀਆਂ ਨੇ ਉਹ ਮੁਆਫ ਕਰਦੇ ਨੇ। ਸੋ ਹੁਣ ਇਹ ਹੋਪ ਕਰ ਰਹੇ ਨੇ ਕਿ ਜੀ ਜੇ ਉਹ ਜਦੋਂ ਤੱਕ ਇਹ ਪਹੁੰਚੇ ਤੇ ਉਹ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਜਿਹੜਾ ਉਹ ਉਮਰ ਕੈਦ 'ਚ ਬਦਲ ਦੇਣ। ਤੇ ਉਮਰ ਕੈਦ ਤੋਂ ਫਿਰ ਇਹ ਹੋਪ ਕਰਦੇ ਨੇ 2000, ਤੁਸੀਂ ਦੇਖੋ ਇਹਨਾਂ ਦੀ ਬੇਈਮਾਨੀ। ਹੁਣ ਮੋਦੀ 2014 'ਚ ਪ੍ਰਾਈਮ ਮਿਨਿਸਟਰ ਬਣਿਆ, 2015 ਦੇ ਵਿੱਚ ਕਤਰ ਦੇ ਨਾਲ ਇਹਨਾਂ ਨੇ ਇੱਕ ਸਮਝੌਤਾ ਕੀਤਾ ਔਰ ਇਹ ਸੀ ਕਿ ਡੈਥ ਸੈਂਟੈਂਸ ਜਿਹੜੀ ਹੈ ਉਹਨੂੰ ਉਹਦੇ ਨਾਲ ਨਹੀਂ ਸੀ ਕਿ ਵੀ ਜੇ ਕੋਈ ਕਤਰ ਦਾ ਸ਼ਹਿਰੀ ਇੰਡੀਆ ਦੇ ਵਿੱਚ ਕੋਈ ਜੁਰਮ ਕਰੇ ਤੇ ਉਹਨੂੰ ਸਜ਼ਾ ਦੇ ਇੰਡੀਆ ਦਾ ਕੋਰਟ, ਤੇ ਉਹ ਕਤਰ ਜਾ ਕੇ ਉਹ ਸਜ਼ਾ ਕੱਟ ਸਕਦਾ। ਤੇ ਜੇ ਇੰਡੀਆ ਦਾ ਕੋਈ ਸਿਟੀਜ਼ਨ ਕਤਰ ਦੇ ਵਿੱਚ ਜਿਹੜਾ ਜੁਰਮ ਕਰੇ, ਉਹਨੂੰ ਕਤਰ ਦੀ ਅਦਾਲਤ ਸਜ਼ਾ ਦੇ ਤੇ ਉਹ ਵਾਪਸ ਇੰਡੀਆ ਜਾ ਕੇ ਉਸ ਸਜ਼ਾ ਨੂੰ ਪੂਰਾ ਕਰੇ, ਉਸ ਨੂੰ ਉਹਨਾਂ ਨੇ ਇਹ ਕਿਹਾ ਕਿ ਜੀ ਸੋਸ਼ਲ ਰੀਹੈਬਿਲਿਟੇਸ਼ਨ ਆਫ ਸੈਂਟੈਂਸਡ ਪੀਪਲ, ਇਹਦੇ ਥੱਲੇ 2015 'ਚ। ਹੁਣ ਮੈਂ ਜਦੋਂ ਇਹ ਟਾਈਮਲਾਈਨ ਦੇਖੀ, ਮੈਂ ਕਿਹਾ ਇਹੀ 2015 ਦਾ ਪੀਰੀਅਡ ਹੈ ਜਦੋਂ ਜਿਹੜੀ ਕੰਪਨੀ ਦੇ ਲਈ ਇਹਨਾਂ ਨੇ ਕੰਮ ਸ਼ੁਰੂ ਕੀਤਾ, ਇਹਨਾਂ ਦੀ ਟੀਮ ਅਜੀਤ ਡੋਵਲ ਦੀ ਗਈ। ਹੁਣ ਉਦੋਂ ਵੀ ਇਹਨਾਂ ਨੂੰ ਇਹ ਕਿਤੇ ਨਾ ਕਿਤੇ ਲੱਗਦਾ ਸੀ ਕਿ ਵੀ ਇਹ ਫੜੇ ਵੀ ਜਾ ਸਕਦੇ ਨੇ ਜਾਂ ਦੂਜੇ, ਤਾਂ ਉਹਨਾਂ ਨੇ ਕਿਹਾ ਜੀ ਠੀਕ ਹੈ, ਅਪੀਲ ਅਸੀਂ ਡਿਪਲੋਮੈਟਿਕ ਪ੍ਰੈਸ਼ਰ ਪਾ ਕੇ ਮੌਤ ਦੀ ਜੇ ਮਿਲਦੀ ਵੀ ਹੈ ਸਜ਼ਾ, ਉਮਰ ਕੈਦ ਕਰਾ ਲਾਂਗੇ। ਤੇ ਉਮਰ ਕੈਦ ਕਿਉਂਕਿ ਇਫੈਕਟ 2015 'ਚ ਹੋਇਆ ਵੀ ਇੱਧਰ ਵਾਲੇ ਉੱਧਰ ਜਾ ਕੇ ਸਜ਼ਾ ਕੱਟਣ, ਵੀ ਉਹਨਾਂ ਨੂੰ ਅਸੀਂ ਵਾਪਸ ਸੱਦ ਲਾਂਗੇ। ਸੋ ਮਤਲਬ ਇਹ ਹੈ ਕਿ ਵੀ ਹਾਲਾਂ ਇਹ ਜਿਹੜਾ ਇਨਕਸ਼ਾਫ ਕੀਤਾ ਕਿ ਭਾਈ ਇਹ ਇਜ਼ਰਾਈਲ ਲਈ ਕੰਮ ਕਰ ਰਹੇ ਸੀ, ਉਹ ਉਹਨਾਂ ਦੀ ਕਤਰ ਦੀ ਆਪਣੀ ਜਿਹੜੀ ਹੈ ਖੁਫੀਆ ਏਜੰਸੀ ਨੇ ਕੀਤਾ। ਇਲੈਕਟ੍ਰੋਨਿਕ ਉਹਨਾਂ ਦੇ ਕੋਲ ਸਬੂਤ ਨੇ ਇਹ ਸਾਰੇ ਦੇ ਉੱਤੇ। ਔਰ ਇਸ ਸਾਰੇ ਦੇ ਚਲਦਿਆਂ ਹੁਣ ਕਈਆਂ ਨੇ ਜਿਹੜੇ ਥੋੜ੍ਹਾ ਬਹੁਤ ਮੂੰਹ ਖੋਲ੍ਹਣ ਲੱਗੇ ਨੇ ਕਿ ਵੀ ਇਹਦੀ ਟਾਈਮਿੰਗ ਔਰ ਇਹਦਾ ਜੀਓਪੋਲੀਟੀਕਲ ਇੰਪੈਕਟ ਕੀ ਹੈ। ਹੁਣ ਉਹਦੇ 'ਚ ਲੋਕ ਇਹ ਭੁੱਲ ਜਾਂਦੇ ਨੇ ਕਿਉਂਕਿ ਬਹੁਤਿਆਂ ਦੀ ਯਾਦ ਸ਼ਕਤੀ ਜਾਂ ਪੜ੍ਹਨ ਸ਼ਕਤੀ ਉਨੀ ਕੀ ਕਿ ਕੁਝ ਸਮਾਂ ਪਹਿਲਾਂ ਜਿਹੜਾ ਉਹ ਨੂਪਰ ਸ਼ਰਮਾ ਜਿਹੜੀ ਇਹਨਾਂ ਦੀ ਸਪੋਕਸਪਰਸਨ ਸੀ ਬੀਜੇਪੀ ਦੀ, ਉਹਨੇ ਨਬੀ ਮੁਹੰਮਦ ਸਾਹਿਬ ਬਾਰੇ ਕੋਈ ਬਦਕਲਾਮੀ ਕੀਤੀ ਸੀ। ਔਰ ਹਾਲਾਂ 57 ਮੁਲਕ ਨੇ OIC ਦੇ। ਸਭ ਤੋਂ ਪਹਿਲਾਂ ਕਤਰ ਨੇ
ਇੰਡੀਆ ਨੂੰ ਕਿਹਾ ਸੀ ਵੀ ਇਹਦੇ ਖਿਲਾਫ ਐਕਸ਼ਨ ਲਓ, ਨਹੀਂ ਤਾਂ ਫਿਰ ਅਸੀਂ ਤੁਹਾਡੇ ਖਿਲਾਫ ਤੁਹਾਨੂੰ ਦੱਸਦੇ ਹਾਂ ਵੀ ਕੀ ਹੈ। ਔਰ ਇਹ ਪਹਿਲੀ ਵਾਰ ਹੋਇਆ ਬੀਜੇਪੀ ਦੀ ਉੱਥੋਂ ਦੇ ਸਾਰੇ ਪੀਰੀਅਡ ਦੇ ਵਿੱਚ ਕਿ ਨੂਪੁਰ ਸ਼ਰਮਾ ਨੂੰ ਸਸਪੈਂਡ ਕੀਤਾ ਗਿਆ ਸੀ ਉਹ ਆਪਣੀ ਉਸ ਪੋਜੀਸ਼ਨ ਤੋਂ, ਔਰ ਅੱਜ ਤੱਕ ਉਹਦੀ ਰੀਹੈਬਿਲਿਟੇਸ਼ਨ ਨਹੀਂ ਹੋਈ। ਹਾਲਾਂਕਿ ਹੁਣ ਪਿੱਛੇ ਚਰਚਾ ਚੱਲ ਰਹੀ ਸੀ ਕਿ ਨੂਪੁਰ ਸ਼ਰਮਾ ਜਿਹੜੀ ਹੈ ਉਹਨੂੰ ਉਹ ਵਾਪਸ ਕਿਤੇ ਰੀਹੈਬਿਲਿਟੇਟ ਕਰ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜਾ ਕਤਰ ਦੀ ਟਾਈਮਿੰਗ ਹੈ ਇਸ ਨਾਲ ਕਈ ਕੁਝ ਜੁੜਿਆ ਹੋਇਆ ਹੈ। ਉਹ ਇੱਕ ਪਾਸੇ ਉਹ ਦੇਖ ਵੀ ਰਹੇ ਸੀ ਵੀ ਅਸੀਂ ਇਨਵੈਸਟ ਵੀ ਕਰ ਰਹੇ ਹਾਂ। ਸਭ ਤੋਂ ਜ਼ਿਆਦਾ ਜਿਹੜੀ ਇੰਡੀਆ ਤੋਂ ਕੋਈ ਚੀਜ਼ਾਂ ਇੰਪੋਰਟ ਹੁੰਦੀਆਂ ਨੇ ਕਤਰ 'ਚ, ਉਹ ਤੀਸਰੇ ਨੰਬਰ ਹੈ ਦੁਨੀਆ ਦੇ ਇੰਪੋਰਟ ਕਰਨ ਵਾਲੇ 'ਚ। ਐਨਰਜੀ ਸੈਕਟਰ 'ਚ ਉਹਨਾਂ ਦੀ ਇਨਵੈਸਟਮੈਂਟ ਹੈ। ਮੋਦੀ 2 ਵਾਰ ਗਿਆ, ਉਹਨੂੰ ਉਹਨਾਂ ਨੇ ਆਨਰ ਵੀ ਕੀਤਾ। ਹਾਲਾਂਕਿ ਇੰਡੀਆ ਦੀ ਰਿਲੇਸ਼ਨਸ਼ਿਪ ਜਿਵੇਂ ਸਾਊਦੀ ਅਰੇਬੀਆ ਜਾਂ UAE ਨਾਲ ਡਿਵੈਲਪ ਹੋਈ ਇਵੇਂ ਕਤਰ ਨਾਲ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਕਤਰ ਨੇ ਜਦੋਂ ਨਬੀ ਮੁਹੰਮਦ ਸਾਹਿਬ ਦਾ ਇਸ਼ੂ ਆਇਆ, ਸਭ ਤੋਂ ਪਹਿਲਾਂ ਉਹਨਾਂ ਨੇ ਇੰਡੀਆ ਨੂੰ ਜਿਹੜਾ ਉਹ ਟਿਕਾਣੇ ਲਾਇਆ। ਔਰ ਹੁਣ ਕਿਉਂਕਿ ਜਿਵੇਂ ਅਸੀਂ ਕੱਲ ਬੜੇ ਵੇਰਵੇ 'ਚ ਜ਼ਿਕਰ ਕੀਤਾ ਸੀ ਕਿ ਕਤਰ ਭਾਵੇਂ ਛੋਟਾ ਜਿਹਾ ਮੁਲਕ ਹੈ, ਉਹਦਾ ਬਹੁਤ ਵੱਡਾ ਰੋਲ ਹੈ। ਬਿਲਕੁਲ ਉਹਨੇ ਤਾਲਿਬਾਨ ਦੀ ਨੈਗੋਸ਼ੀਏਸ਼ਨ ਸਿਰੇ ਚਾੜੀ, ਉਹਨੇ ਹੁਣ ਵੀ ਜਿਹੜੇ ਅਗਵਾ ਕੀਤੇ ਨੇ ਹਮਾਸ ਵਾਲਿਆਂ ਨੇ ਉਹਨਾਂ ਨੂੰ ਛਡਾਇਆ। ਔਰ ਉਹਦੇ 'ਚ ਮੈਂ ਇਹ ਭੁੱਲ ਗਿਆ ਸੀ ਕਿ 2 ਸਾਲ ਪਹਿਲਾਂ ਵਰਲਡ ਦਾ ਜਿਹੜਾ ਉਹ ਕੀ ਫੀਫਾ ਵਰਲਡ ਕੱਪ ਕਹਿੰਦੇ ਨੇ ਉਹ ਵੀ ਉਸ ਦੋਹਾ ਦੇ ਵਿੱਚ ਹੋਇਆ ਸੀ। ਸੋ ਉਹ ਇੰਟਰਨੈਸ਼ਨਲ ਇੰਪੋਰਟੈਂਸ ਵਾਲਾ ਮੁਲਕ ਹੈ। ਤੇ ਇਧਰ ਜਿਉਂ ਹੀ ਜਿਹੜਾ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ਦੇ ਉੱਤੇ ਹਮਲਾ ਹੁੰਦਾ ਹੈ, ਜਿਵੇਂ ਬੇਬਾਕੀ ਦੇ ਨਾਲ ਔਰ ਬਿਲਕੁਲ ਅੱਖਾਂ ਬੰਦ ਕਰਕੇ ਫਲਸਤੀਨੀਆਂ ਦੇ ਇਸ਼ੂ ਨੂੰ ਇਗਨੋਰ ਕਰਕੇ ਨੰਗੇ ਧੜ ਜਾ ਕੇ ਇੰਡੀਆ ਇਜ਼ਰਾਈਲ ਦੇ ਨਾਲ ਖਲੋ ਗਿਆ। ਇਹ ਵੀ ਮੈਂ ਸਮਝਦਾ ਵੀ ਜਿਹੜੀ ਹੁਣ ਜੀਓ ਪੋਲਿਟਿਕਸ ਨੂੰ ਸਮਝਣ ਵਾਲੇ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਮੁਕੱਦਮਾ ਤਾਂ ਪਿਛਲੇ 13 ਮਹੀਨੇ ਤੋਂ ਚੱਲ ਰਿਹਾ ਸੀ ਆਲਰੇਡੀ, ਸਬੂਤ ਹੋਣਾ, ਪਰ ਇਹ ਸਜ਼ਾ ਹੁਣ ਕਿਉਂ ਸੁਣਾਈ ਗਈ ਐਨ ਟਾਈਮਿੰਗ ਤੇ। ਉਹਨਾਂ ਨੇ ਦੁਨੀਆ ਦੇ ਸਾਹਮਣੇ ਇਹਨਾਂ ਨੂੰ ਨੰਗਾ ਕਰ ਦਿੱਤਾ ਵੀ ਇਹ ਕੋਈ ਇੰਡੀਆ ਇਜ਼ਰਾਈਲ ਦੇ ਨਾਲ ਕੋਈ ਹਮਦਰਦੀ ਨਹੀਂ ਕਰ ਰਿਹਾ ਕਿ ਜੀ ਉਹਦੇ ਕੋਈ ਰਾਈਟ ਵਾਇਓਲੇਟ ਹੋਏ ਨੇ ਜਾਂ ਉਹਨਾਂ ਦੇ ਸਿਟੀਜ਼ਨ ਦੇ ਨਾਲ ਹੈ। ਇਹ ਤਾਂ ਇਹਨਾਂ ਦੇ ਇਸ ਲੈਵਲ ਦਾ ਜਿਹੜੀ 8 ਅਫਸਰ ਨੇ ਉਹ ਤਾਂ ਇਜ਼ਰਾਈਲ ਦੇ ਲਈ ਸਪਾਈਂਗ ਕਰਦੇ ਫੜੇ ਹੋਏ ਨੇ ਜਿਨ੍ਹਾਂ ਨੂੰ ਸਜ਼ਾਏ ਮੌਤ ਦਿੱਤੀ ਗਈ। ਸੋ ਉਹਦੇ ਥੱਲੇ ਜਿਹੜਾ ਇੰਡੀਆ ਦਾ ਹੁਣ ਜੇ ਇਹ ਗੱਲ ਸਾਹਮਣੇ ਆਉਂਦੀ ਹੈ, ਸਾਊਦੀ ਅਰੇਬੀਆ ਜਾਂ UAE ਜਾਂ ਕੋਈ ਹੋਰ ਇਸਲਾਮਿਕ ਮੁਲਕ, ਈਵਨ ਇੰਡੋਨੇਸ਼ੀਆ ਵੀ ਉਹਨਾਂ ਤੋਂ ਨਾਲ ਟ੍ਰੇਡ ਰੂਟ ਵਧਾਉਣ ਲੱਗ ਗਿਆ ਸੀ, ਮਲੇਸ਼ੀਆ ਵੀ, ਇਹ ਕਿਵੇਂ ਡੀਲ ਕਰਨਗੇ ਜੀ ਉਹਨਾਂ ਦੇ ਨਾਲ? ਉਹਨਾਂ ਕਹਿਣਾ ਆਹ ਦੇਖ ਲਓ ਤੁਹਾਡਾ ਕੀ ਹਾਲ ਹੈ। ਸੋ ਇਹਨਾਂ ਦਾ ਜਿਵੇਂ ਅਸੀਂ ਕਿਹਾ ਵੀ ਇੱਕ ਪਾਸੇ ਤਾਂ ਕੈਨੇਡਾ ਦੇ ਵਿੱਚ ਇਹਨਾਂ ਦੀ ਕਿਲਿੰਗ ਇੰਡੀਆ ਨੂੰ ਐਜ਼ ਏ ਰੋਗ ਸਟੇਟ ਸਾਹਮਣੇ ਲੈ ਹੀ ਆਉਂਦਾ ਸੀ। ਔਰ ਇਹਦੇ ਜਿਹੜੇ ਇੰਪੈਕਟ ਨੇ ਜੀਓ ਪੋਲੀਟੀਕਲ ਆਉਣ ਵਾਲੇ ਪੀਰੀਅਡ ਤੁਸੀਂ ਦੇਖੋਗੇ ਕਿ 48 ਘੰਟੇ 'ਚ ਬਿਲਕੁਲ ਸੱਪ ਸੁੰਘਿਆ ਹੋਇਆ, ਕੋਈ ਪਾਰਟ ਨਹੀਂ ਹੈ। ਔਰ ਇਹ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਭਾਈ ਇਹ ਤਾਂ ਕਤਰ ਦੇ ਨਾਲ ਇਸ ਕਿਸਮ ਦੇ ਰਿਲੇਸ਼ਨ ਜੇ ਸਾਡੇ ਵਿਗੜੇ, ਹੁਣ ਇਹ ਕਰਨਾ ਕੀ ਚਾਹੁੰਦੇ ਨੇ? ਇਹ ਵੀ ਉਹਨਾਂ ਦਾ ਹੈ ਕਿ ਜੀ ਇੱਕ ਅਸ਼ੋਕ ਸਵੈਨ ਉਹਨਾਂ ਦਾ ਮੈਂ ਟਵੀਟ ਦੇਖ ਰਿਹਾ ਸੀ, ਉਹਨੇ ਕਿਹਾ ਕਤਰ ਗਿਵਸ 8 ਇੰਡੀਅਨ ਨੇਵੀ ਆਫਿਸਰਸ ਡੈਥ ਸੈਂਟੈਂਸ ਫॉर ਸਪਾਈਂਗ ਫॉर ਇਜ਼ਰਾਈਲ, ਕਿ ਵੀ ਕਤਰ ਨੇ 8 ਭਾਰਤੀ ਨੇਵੀ ਆਫਿਸਰਸ ਨੂੰ ਮੌਤ ਦੀ ਸਜ਼ਾ ਦਿੱਤੀ ਹੈ ਇਜ਼ਰਾਈਲ ਲਈ ਜਸੂਸੀ ਕਰਨ ਲਈ। ਇੰਡੀਆ ਹੈਜ਼ ਕੈਪਟ ਕੁਆਇਟ ਫॉर ਅ ਈਅਰ। The plan is Modi would call the Qatar Amir and get pardon before the election. ਉਹਨੇ ਕਿਹਾ ਵੀ ਹੁਣ ਇਹਨਾਂ ਦਾ ਇਹਦੇ 'ਚ BJP ਦਾ ਕੀ ਐਂਗਲ ਹੋ ਸਕਦਾ ਹੈ ਕਿ ਜੀ ਚੋਣਾਂ ਤੋਂ ਪਹਿਲਾਂ ਕਤਰ ਵਾਲਿਆਂ ਨੂੰ ਕਹੇਗਾ ਕਿ ਜੀ ਹਜ਼ੂਰ ਸਾਡੇ ਮਾਈ ਬਾਪ ਤੇ ਇਹਨਾਂ ਦੀ ਜਿਹੜੀ ਹੈ ਪਾਰਡਨ ਕਰ ਦਿਓ, ਜਾਂ ਪਾਰਡਨ ਨਹੀਂ ਵੀ ਹੁੰਦੀ ਉਹਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਾਏ ਤੇ 2015 ਦੇ ਸਮਝੌਤੇ ਤਹਿਤ ਫਿਰ ਉਹ ਸਾਰੇ ਜਿਹੜੇ ਨੇ ਇੰਡੀਆ ਜਾ ਕੇ ਉਮਰ ਕੈਦ ਕੱਟਣਗੇ। ਉਹਨੂੰ ਕਿਹਨਾਂ ਨੇ ਕੈਦ ਕਟਾਣੀ ਹੈ? ਪਰ ਇਹ ਹੋ ਜਾਏਗਾ ਜੀ ਮੋਦੀ ਲੈ ਆਇਆ, ਛੁੜਾ ਕੇ ਲੈ ਆਇਆ। ਐਂਡ ਹਿਜ਼ ਮੀਡੀਆ ਵੁੱਡ ਸਿੰਗ ਹਿਜ਼ ਸੌਂਗਸ। ਜੇ ਇਵੇਂ ਹੁੰਦਾ ਤੇ ਮੀਡੀਆ ਉਹਦੇ ਗੁਣ ਗਾਏਗਾ। ਇਫ ਦਾ ਅਮੀਰ ਰਿਫਿਊਜ਼ਿਸ ਦਾ ਮੀਡੀਆ ਵਿਲ ਬਲੇਮ ਮੁਸਲਿਮ ਕੰਟਰੀਜ਼, ਕਿ ਜੇ ਉਹ ਇਨਕਾਰ ਕਰੇ ਫਿਰ ਜਿਵੇਂ ਉਹ 42 ਕਿੰਨੇ ਮਰ ਗਏ ਪੁਲਵਾਮਾ ਦੇ ਵਿੱਚ ਤੇ ਵੋਟਾਂ ਉਹਨਾਂ ਦੇ ਨਾਂ ਤੇ ਮੋਦੀ ਨੇ ਲਈਆਂ। ਇਹ 8 ਨੇਵੀ ਵਾਲਿਆਂ ਨੂੰ ਫਾਇਰਿੰਗ ਸਕੁਆਡ ਦੇ ਸਾਹਮਣੇ ਖੜਾ ਕਰਕੇ ਜੇ ਉਹਨਾਂ ਦਾ ਐਂਡ ਹੋ ਜਾਂਦਾ ਹੈ, ਫੈਮਲੀਜ਼ ਵਿਚਾਰੀਆਂ ਆਪੇ ਹੀ ਤੜਫਦੀਆਂ ਰਹਿਣਗੀਆਂ ਤੇ ਮੋਦੀ ਕਹੇਗਾ ਦੇਖ ਲਓ ਮੁਸਲਮਾਨों ਨੇ ਹਮਾਰੇ ਸਾਥ ਕਿਆ ਕੀਆ। ਸੋ ਲੇਕਿਨ ਇਹ ਬੜੀ ਜ਼ਬਰਦਸਤ ਇਵੈਂਟ ਹੋਈ। ਔਰ ਜੇ ਅਸੀਂ ਸਿੱਖ ਫੈਕਟਰ ਦੇ ਐਂਗਲ ਤੋਂ ਗੱਲ ਕਰੀਏ ਤੇ ਇਹ ਇੱਕ ਪਾਸੇ ਕੈਨੇਡਾ ਦੇ ਮੁੱਦੇ ਤੇ ਭਾਰਤ ਐਕਸਪੋਜ਼ ਹੋਇਆ, ਔਰ ਦੂਸਰਾ ਇਹ ਕਤਰ ਦੀ ਘਟਨਾ ਨੇ
ਅੱਗੋਂ ਹਾਲਾਂ ਉਹਨੂੰ ਸੋਨੇ ਤੇ ਸੁਹਾਗਾ ਈਡੀਐਮ ਕਿਸੇ ਹੋਰ ਗੱਲ ਲਈ ਵਰਤਿਆ ਜਾਂਦਾ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਭਾਈ ਇੱਕ ਕਰੇਲਾ ਤੇ ਦੂਜਾ ਨਿੰਮ ਚੜਿਆ ਇਹ ਦੋਨੋਂ ਹੀ ਸਾਹਮਣੇ ਆ ਗਏ। ਜੀ ਰਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।